ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੂੰ ਜਿਹੜਾ $1.3 ਬਿਲੀਅਨ ਮੈਡੀਕੇਡ ਫੰਡਿੰਗ ਮਿਲਣੀ ਸੀ ਫੈਡਰਲ ਗਵਰਨਮੈਂਟ ਤੋਂ, ਉਹ ਜੇਡੀ ਵੈਂਸ ਉਹਨਾਂ ਨੇ ਰੋਕ ਦਿੱਤੀ ਹੈਗੀ ਆ। ਉਹ ਕਹਿੰਦੇ ਵੀ ਕੈਲੀਫੋਰਨੀਆ 'ਚ ਹੈਲਥ ਕੇਅਰ ਫਰਾਡ ਬਹੁਤ ਹੋ ਰਿਹਾ, ਅਨਲੈਸ ਕਿ ਕੈਲੀਫੋਰਨੀਆ ਸਟੇਟ ਉੱਥੇ ਕੋਈ ਐਕਸ਼ਨ ਲੈਂਦੀ ਆ ਵੀ ਅਸੀਂ ਇਹ ਪੈਸੇ ਨਹੀਂ ਦੇਵਾਂਗੇ। ਇਹਦੇ ਸੰਬੰਧ ਦੇ ਵਿੱਚ ਜਸਮੀਤ ਬੈਂਸ ਨੇ ਕਾਫੀ ਆਪਣਾ ਜਿਹੜਾ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਤਾਂ ਸ਼ਰੇਆਮ ਧੱਕਾ ਆ। ਆਮ ਲੋਕਾਂ ਦਾ ਇਹਦੇ ਵਿੱਚ ਕੀ ਕਸੂਰ ਆ? ਜਿਹੜੇ ਬਜ਼ੁਰਗ ਆ, ਜੇ ਉਹਨਾਂ ਦਾ ਮੈਡੀਕੇਡ ਉਹਨਾਂ ਨੂੰ ਨਹੀਂ ਮਿਲਣੀ, ਪੈਸੇ ਤੁਸੀਂ ਨਹੀਂ ਦੇਣੇ, ਉਹ ਆਮ ਲੋਕ ਜਿਹੜੇ ਆ ਉਹਨਾਂ ਦਾ ਕੀ ਕਸੂਰ ਹੈਗਾ ਆ? ਜਿਹੜੀ ਸਟੇਟ ਆ, ਜੇ ਉਹਨੂੰ ਤੁਸੀਂ ਜਾਂ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਫਾਈਨ ਕਰਨਾ, ਕੁਛ ਕਰਨਾ, ਉਹਨਾਂ ਨੂੰ ਕਰੋ। ਐਂਟੀ ਫਰਾਡ ਜਿਹੜੀ ਟਾਸਕ ਫੋਰਸ ਆ, ਉਹਦੇ ਜਿਹੜੇ ਹੈੱਡ ਆ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਹੁਣੀ ਬਣਾਏ ਹੋਏ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ 447 ਹੌਸਪਿਸ ਫੈਸਿਲਿਟੀਜ਼ ਤੇ 23 ਹੋਮ ਹੈਲਥ ਕੇਅਰ ਏਜੰਸੀ ਸਸਪੈਂਡ ਕੀਤੀਆਂ ਜਿਹੜੀਆਂ ਫਰਾਡ ਬਿਲਿੰਗ ਕਰਦੀਆਂ ਸੀਆਂ। ਤੇ ਉਹ ਜਿਹੜੀ ਵੈਂਸ ਹੁਣੀ ਇਹ ਕਹਿੰਦੇ ਆ ਵੀ ਡਾਕਟਰ ਜਿਹੜੇ ਆ ਉਹ ਐਵੇਂ ਹੀ ਜਿਹੜੀਆਂ ਦਵਾਈਆਂ ਪ੍ਰਿਸਕ੍ਰਾਈਬ ਕਰੀ ਜਾਂਦੇ ਜਿਹੜੀਆਂ ਜ਼ਰੂਰਤ ਵੀ ਨਹੀਂ ਹੁੰਦੀਆਂ ਪੈਸੇ ਬਣਾਉਣ ਦੇ ਲਈ। ਸੋ ਇਸ ਕਰਕੇ ਜਿਹੜੀ ਇਹ ਫੰਡਿੰਗ ਆ ਅਸੀਂ ਰੋਕ ਰਹੇ ਹੈਗੇ ਆ। ਇਹਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਬਹੁਤ ਆਣੀ ਆ, ਜਿਹੜੇ ਨਵੇਂ ਲੋਕਾਂ ਨੂੰ ਮੈਡੀਕੇਡ ਮਿਲਣਾ ਹੈਗਾ, ਮੈਡੀਕੇਅਰ। ਸੋ ਜੇ ਫੰਡਿੰਗ ਨਾ ਹੋਈ ਤੇ ਉਹ ਜਿਹੜਾ ਹੈਲਥ ਇੰਸ਼ੋਰੈਂਸ ਉਹ ਕਿੱਥੋਂ ਲਊਗੇ? ਸੋ ਇਹ ਇੱਕ ਵੱਡੀ ਪ੍ਰੋਬਲਮ ਆਊਗੀ। ਸੀਐਮਐਸ ਦੇ ਐਡਮਿਨਿਸਟ੍ਰੇਟਰ ਡਾਕਟਰ ਊਜ਼ ਆ, ਉਹਨਾਂ ਨੇ ਕਿਹਾ ਵੀ ਜਿਹੜੀ $91 ਮਿਲੀਅਨ ਫੈਡਰਲ ਮੈਡੀਕੇਡ ਫੰਡਿੰਗ ਆ, ਮਿਨੇਸੋਟਾ ਦੇ ਵਿੱਚ ਜਿੱਦਾਂ ਡੈਫਰ ਕੀਤੀ ਗਈ ਸੀ, ਉੱਦਾਂ ਹੀ ਅਸੀਂ ਇਹ ਡੈਫਰ ਕਰਨ ਜਾ ਰਹੇ ਹਾਂ ਕੈਲੀਫੋਰਨੀਆ ਦੇ ਵਿੱਚ। ਸੋ ਹੁਣ ਦੇਖਦੇ ਆ ਵੀ ਕੈਲੀਫੋਰਨੀਆ ਦੇ ਗਵਰਨਰ ਜਾਂ ਸਟੇਟ ਆਫ ਕੈਲੀਫੋਰਨੀਆ ਇਹ ਇਸ ਇਸ਼ੂ ਤੇ ਕੀ ਕਰੂਗੀ, ਕਿਉਂਕਿ ਨੰਬਰ ਤਾਂ ਬਹੁਤ ਵੱਡਾ ਹੈ, $1.3 ਬਿਲੀਅਨ ਦਾ। ਯਾ ਸੋ ਕੈਲੀਫੋਰਨੀਆ ਟੈਕਸਪੇਅਰ, ਅਮਰੀਕਨ ਟੈਕਸਪੇਅਰ, ਉਹਨਾਂ ਨੇ ਕਿਹਾ ਵੀ ਇਹ ਡੀਫਰਾਡ ਕੀਤੇ ਆ, ਕਿਉਂਕਿ ਕੈਲੀਫੋਰਨੀਆ ਇਹ ਪ੍ਰੋਗਰਾਮ ਨੂੰ ਸੀਰੀਅਸਲੀ ਨਹੀਂ ਲੈ ਰਿਹਾ। ਤੇ ਫਰਾਡ ਜ਼ਾਰ ਦੇ ਤੌਰ ਦੇ ਉੱਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਵੀ ਇਸ ਦੇ ਵਿੱਚ ਹੁਣ ਸਖਤੀ ਹੋਣ ਜਾ ਰਹੀ ਹੈ। ਕਹਿੰਦੇ ਵੀ ਅਸੀਂ ਬਾਕੀ ਸੂਬਿਆਂ ਨੂੰ ਵੀ ਇਹ ਨਾਲ ਦੇ ਨਾਲ ਵਾਰਨਿੰਗ ਜਿਹੜੀ ਉਹ ਦੇ ਰਹੇ ਆ ਵੀ ਤੁਹਾਡੀ ਵੀ ਫੰਡਿੰਗ ਫਰੀਜ਼ ਕਰਾਂਗੇ ਜੇ ਤੁਸੀਂ ਮੈਡੀਕੇਡ ਦੇ ਇਸ ਫਰਾਡ ਨੂੰ ਸੀਰੀਅਸਲੀ ਨਹੀਂ ਲਿਆ, ਇਨਵੈਸਟੀਗੇਟ ਨਹੀਂ ਕੀਤਾ ਤੇ ਪ੍ਰੋਸੀਕਿਊਟ ਜਿਹੜਾ ਹੋ ਜੇ ਨਹੀਂ ਕੀਤਾ। ਜਿਹੜੇ ਪ੍ਰੋਵਾਈਡਰਸ ਨੇ ਇਸ ਟਾਈਮ ਹਾਹਾਕਾਰ ਜਿਹੜੀ ਉਸ ਦੇ ਵਿੱਚ ਕਹਿ ਲਓ ਵੀ ਮਚਾਈ ਜਿਹੜੀ ਹੋਈ ਆ। ਸੋ ਚਿੱਟੇ ਦਿਨ ਕਹਿੰਦੇ ਵੀ ਠੱਗੀਆਂ ਇੱਕ ਹਿਸਾਬ ਦੇ ਨਾਲ ਚੱਲ ਰਹੀਆਂ ਹੈਗੀਆਂ ਆ। ਸੋ ਜਿਹੜਾ ਡਾਕਟਰ ਔਜ਼, ਮਹਿਮਤ ਔਜ਼ ਆ, ਉਹਨੇ ਜਿਹੜਾ ਕਿਹਾ ਵੀ ਐਡਮਿਨਿਸਟ੍ਰੇਸ਼ਨ ਕਹਿ ਰਹੀ ਆ ਵੀ ਕੈਲੀਫੋਰਨੀਆ ਨੂੰ ਵੀ $430 ਮਿਲੀਅਨ ਦੀ ਜਿਹੜੀ ਬਿਲਿੰਗ ਆ ਉਹਨੂੰ ਕਲੈਰੀਫਾਈ ਕਰੇ। 500 ਮਿਲੀਅਨ ਦੀ ਜਿਹੜੀ ਹੋਮ ਹੈਲਥ ਸਰਵਿਸਿਜ਼ ਤੇ 200 ਮਿਲੀਅਨ ਕੁਐਸਚਨੇਬਲ ਐਕਸਪੈਂਡੀਚਰਸ ਆ, ਉਸ ਨੂੰ ਜਿਹੜਾ ਉਹ ਉਸਦਾ ਜਵਾਬ ਦੇਵੇ। ਕਿਉਂਕਿ ਫੈਡਰਲ ਲੈਵਲ ਦੇ ਉੱਤੇ ਉਹ ਕਹਿ ਰਹੇ ਆ ਵੀ ਤੁਸੀਂ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਕੋਈ ਕਵਰੇਜ ਜਿਹੜੀ ਆ ਉਹ ਨਹੀਂ ਦੇ ਸਕਦੇ। ਕੈਲੀਫੋਰਨੀਆ ਆਪਣੇ ਪੱਧਰ ਦੇ ਉੱਤੇ ਪ੍ਰੋਗਰਾਮ ਕਈ ਜਿਹੜੇ ਉਹਨਾਂ ਨੇ ਚਲਾਏ ਆ, ਜਿਸ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਜਿਹੜੀਆਂ ਸਿਹਤ ਸੇਵਾਵਾਂ ਜਿਹੜੀਆਂ ਉਹ ਮਿਲਦੀਆਂ ਆ, ਕੀ ਉਹ ਹੁਣ ਫੈਡਰਲ ਫੰਡਿੰਗ ਦੇ ਨਾਲ ਜੁੜੀਆਂ ਆ? ਤੇ ਜੇ ਉਹ ਜੁੜੀਆਂ ਹੋਈਆਂ ਤਾਂ ਉਸ ਆਧਾਰ ਦੇ ਉੱਤੇ ਵੀ ਇਹ ਜਿਹੜੇ ਮੈਡੀਕੇਡ ਨੂੰ ਜਿਹੜਾ ਉਹ ਰੋਕਿਆ ਜਾ ਸਕਦਾ ਆ। ਸੋ ਸਭ ਤੋਂ ਪਹਿਲਾ ਨਿਸ਼ਾਨਾ ਜਿਹੜੇ ਫਰਾਡ ਜ਼ਾਰ ਦੇ ਜੇਡੀ ਵੈਂਸ ਹੁਣਾਂ ਦਾ ਸਿੱਧਾ ਪਹਿਲੋਂ ਕੈਲੀਫੋਰਨੀਆ ਹੀ ਜਿਹੜਾ ਉਹ ਬਣਿਆ ਹੈਗਾ ਆ। ਸੋ 6 ਮਹੀਨੇ ਦਾ ਕਹਿੰਦੇ ਵੀ ਮੋਰਟੋਰੀਓ ਜਿਹੜਾ ਹੈ ਉਹ ਅਸੀਂ ਇੰਪੋਜ਼ ਕਰਨ ਜਾ ਰਹੇ ਹਾਂ ਵੀ ਕੋਈ ਵੀ ਨਵਾਂ ਮੈਡੀਕੇਅਰ ਐਨਰੋਲਮੈਂਟ ਹੌਸਪਿਸ ਜਾਂ ਹੋਮ ਹੈਲਥ ਏਜੰਸੀਜ਼ HHAs ਦੇ ਉੱਤੇ ਨਹੀਂ ਅਗਲੇ 6 ਮਹੀਨਿਆਂ ਦੇ ਵਿੱਚ ਹੋ ਸਕੇਗੀ।